ਕੈਨੇਡਾ ਤੇ ਅਮਰੀਕਾ ਦੀਆਂ ਸਿੱਖ ਸੰਗਤਾਂ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਭਾਰਤੀ ਹਾਈ ਕਮਿਸ਼ਨ ਮੂਹਰੇ ਕੀਤੇ ਰੋਸ ਪ੍ਰਦਰਸ਼ਨ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 15 ਅਗਸਤ ਦੇ ਭਾਰਤੀ ਆਜ਼ਾਦੀ ਦਿਹਾੜੇ ਨੂੰ ਦੱਸਿਆ ਸਿੱਖਾਂ ਦਾ ਕਾਲਾ ਦਿਨ। ਸੌਦਾ ਸਾਧ ਦੀ ਜ਼ਮਾਨਤ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਦਾ ਅਹਿਮ ਬਿਆਨ। ਅਮਰੀਕਾ ਤੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਮੌਕੇ ਸਿੱਖ ਸੰਗਤਾਂ ਨੇ ਅਮਰੀਕਾ ਤੇ ਕੈਨੇਡਾ ਦੀ ਰਾਜਧਾਨੀ ਓਟਵਾ ਤੇ ਵਾਸ਼ਿੰਗਟਨ ਡੀਸੀ ਵਿਖੇ ਭਾਰਤ ਦੀ ਆਜ਼ਾਦੀ ਨੂੰ ਰੱਦ ਕਰਦਿਆਂ ਭਾਰਤੀ ਹਾਈ ਕਮਿਸ਼ਨ ਮੂਹਰੇ ਰੋਸ ਪ੍ਰਦਰਸ਼ਨ ਕਰਦਿਆਂ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਮੰਗ ਨੂੰ ਦੁਹਰਾਇਆ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਏ। ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ਦਾ ਆਜ਼ਾਦੀ ਦਿਹਾੜਾ ਸਿੱਖਾਂ ਲਈ ਗੁਲਾਮੀ ਵਾਲਾ ਕਾਲਾ ਦਿਨ ਹੈ। ਸਿੱਖ ਅੰਗਰੇਜ਼ਾਂ ਦੀ ਗੁਲਾਮੀ ਵਿੱਚੋਂ ਨਿਕਲ ਕੇ ਬਹੁਗਿਣਤੀ ਹਿੰਦੂਆਂ ਦੇ ਗੁਲਾਮ ਬਣਨ ਲਈ ਮਜਬੂਰ ਹੋ ਗਏ। ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਦਿਖਾਏ ਰਾਹ ਤੇ ਚੱਲਦਿਆਂ ਸਿੱਖ ਹੁਣ ਆਪਣੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਹਨ ਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖਾਂ ਦਾ ਆਪਣਾ ਰਾਜ ਹੋਵੇਗਾ। ਉਹਨਾਂ ਦੀ ਕਿਰਗ ਵਾਸਤੇ ਇਹਨਾਂ ਵੇਖੀਆਂ ਦੇ ਵਿੱਚ ਬਾੜ ਕੇ ਇਹਨਾਂ ਭਾਰਤੀਆਂ ਨੇ ਜੋ ਪਲਾਨ ਰਚਿਆ ਉਹਨਾਂ ਏਜੰਸੀਆਂ ਦੀਆਂ ਕਾਢਾਂ ਦੇ ਖਿਲਾਫ ਔਰ ਕੌਮੀ ਖਾਲਿਸਤਾਨ ਦੀ ਪ੍ਰਾਪਤੀ ਦੇ ਵਾਸਤੇ ਅੱਜ ਇਹਨਾਂ ਦਾ ਜਿਹੜਾ ਬਲੈਕ ਡੇ ਆ ਜਿਹੜਾ ਕਿ ਧੱਕੇ ਨਾਲ ਇਹਨਾਂ ਨੇ ਭਾਰਤੀ ਹੁਕੂਮਤ ਨੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਹੋਇਆ ਆ। ਇਹਨਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਆ ਅੱਜ ਦੇ ਸਮੇਂ ਦੇ ਵਿੱਚ ਜੋ ਬੰਗਲਾਦੇਸ਼ ਦੇ ਵਿੱਚ ਤਖਤਾਂ ਬੰਦ ਕੀਤਾ ਉੱਥੇ ਦੀ ਆਵਾਮ ਨੇ ਉਹੀ ਕੰਮ ਭਾਰਤ ਦੇ ਵਿੱਚ ਸਿੱਖ ਜੋ ਮੈਪ ਚਲਾ ਰਹੇ ਆ। ਮਨੀਪੁਰ ਦੇ ਵਿੱਚ ਨਾਗਾਲੈਂਡ ਕਿੰਨੀਆਂ ਹੀ ਸਟੇਟਾਂ ਭਾਰਤ ਦੀਆਂ ਜਿਹੜੀਆਂ ਭਾਰਤ ਨੂੰ ਖਤਮ ਕਰਨਗੀਆਂ। ਕਿਉਂਕਿ ਉੱਥੇ ਡੈਮੋਕ੍ਰੇਸੀ ਦਾ ਰਾਜ ਬਿਲਕੁਲ ਨਹੀਂ ਆ। ਉੱਥੇ ਮਿਨੋਰਟੀਆਂ ਦਾ ਉੱਤੇ ਧੱਕਾ ਹੁੰਦਾ। ਮਿਨੋਰਟੀਆਂ ਦੀ ਜਿਹੜੀਆਂ ਜੈਨੋਸਾਈਡ ਕੀਤੀ ਜਾਂਦੀ ਆ ਜਿਵੇਂ 1984 ਦੇ ਵਿੱਚ ਸਿੱਖਾਂ ਦੀ ਜੈਨੋਸਾਈਡ ਹੋਈ ਆ। ਸੋ ਅੱਜ ਆਪਾਂ ਮੈਸੇਜ ਦੇਣ ਵਾਸਤੇ ਜਿਵੇਂ ਪਿਛਲੇ ਸਮਿਆਂ ਦੇ ਵਿੱਚ ਭਾਰਤੀ ਹਕੂਮਤ ਦਾ ਜਿਹੜਾ ਤਰਨਜੀਤ ਸੰਧੂ ਦੇ ਬੇਨਤੀ ਦੇ ਵਿੱਚੋਂ ਇਹ ਉਹਨੂੰ ਕੱਢ ਕੇ ਲੈ ਗਏ ਆ ਕਿਉਂਕਿ ਇਨਵੈਸਟੀਗੇਸ਼ਨ ਉਹਦੇ ਖਿਲਾਫ ਹੀ ਰੱਖਣੀ ਸੀ। ਉਹਦੇ ਕਾਰਜਕਾਲ ਦੇ ਸਮੇਂ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਪਲਾਟ ਰਚੇ ਗਏ ਆ ਉਹਦਾ ਬਿਲਕੁਲ ਉਹਦਾ ਹੱਥ ਵੀ ਵਿੱਚ ਨਾਲ ਆ। ਹੁਣ ਨਵਾਂ ਵੈਸਟਰਨ ਆਇਆ ਇਹਨੂੰ ਵੀ ਅੱਜ ਮੈਸੇਜ ਦੇ ਕੇ ਜਾਵਾਂਗੇ ਜੇ ਸਾਡੀਆਂ ਸਿੱਖ ਸੰਸਥਾਵਾਂ ਗੁਰਦੁਆਰਿਆਂ ਦੇ ਵਿੱਚ ਤੂੰ ਇੰਟਰਫੇਅਰ ਕੀਤੀ ਤੇ ਤੈਨੂੰ ਇਸ ਤਰ੍ਹਾਂ ਘੇਰ ਕੇ ਸਵਾਲ ਪੁੱਛਾਂਗੇ। ਅੱਜ ਅਸੀਂ ਵਾਸ਼ਿੰਗਟਨ ਡੀਸੀ ਵਿਖੇ ਇੰਡੀਅਨ ਐਮਬੈਸੀ ਦੇ ਸਾਹਮਣੇ 15 ਅਗਸਤ 1947 ਨੂੰ ਜੋ ਹਿੰਦੁਸਤਾਨ ਨੂੰ ਆਜ਼ਾਦੀ ਮਿਲੀ ਸੀ ਤੇ ਸਿੱਖਾਂ ਨੂੰ ਉਸ ਦਿਨ ਇੱਕ ਹੋਰ ਗੁਲਾਮੀ ਮਿਲ ਗਈ। ਸਿੱਖ ਉਸ ਦਿਨ ਤੋਂ ਹੀ 15 ਅਗਸਤ ਵਾਲਾ ਦਿਨ ਹੈ ਜੋ ਕਾਲਾ ਦਿਵਸ ਬਲੈਕ ਡੇ ਵਜੋਂ ਮਨਾਉਂਦੇ ਹਾਂ। ਅੱਜ ਅਸੀਂ ਇੱਥੇ ਇੰਡੀਅਨ ਐਮਬੈਸੀ ਦੇ ਸਾਹਮਣੇ ਪ੍ਰੋਟੈਸਟ ਕਰ ਰਹੇ ਹਾਂ ਕਿ ਅਸੀਂ ਆਪਣਾ ਆਜ਼ਾਦ ਮੁਲਕ ਜੋ ਕਿ ਤੂੰ 1947 ਵਿੱਚ ਫਿਰ ਦੱਬ ਲਿਆ ਸੀ। ਪਹਿਲਾਂ ਬ੍ਰਿਟਿਸ਼ ਨੇ ਦੱਬਿਆ ਹੋਇਆ ਸੀ ਫਿਰ ਜਾਂਦੀ ਵਾਰ ਉਹ ਤੁਹਾਨੂੰ ਦੇ ਗਏ। ਸਿੱਖ ਕੌਮ ਜਿਹਨੇ ਕਿ 93% ਕੁਰਬਾਨੀਆਂ ਕਰਕੇ ਹਿੰਦੁਸਤਾਨ ਆਜ਼ਾਦ ਕਰਾਇਆ ਉਹ ਇੱਕ ਵਾਰ ਫਿਰ ਗੁਲਾਮ ਹੋ ਗਏ। ਸਿੱਖ ਆਪਣਾ ਆਜ਼ਾਦ ਮੁਲਕ ਲੈਣ ਵਾਸਤੇ 77 ਸਾਲ ਤੋਂ ਜਦੋਜਹਿਦ ਕਰ ਰਹੇ ਹਨ। ਅਸੀਂ ਆਪਣੀ ਆਜ਼ਾਦੀ ਲੈਣ ਵਾਸਤੇ ਬਹੁਤ ਕਰੀਬ ਹਾਂ। ਅਸੀਂ ਆਪਣਾ ਆਜ਼ਾਦ ਮੁਲਕ ਖਾਲਿਸਤਾਨ ਬਹੁਤ ਛੇਤੀ ਹਿੰਦੁਸਤਾਨ ਕੋਲੋਂ ਆਜ਼ਾਦ ਕਰਾਵਾਂਗੇ। ਅੱਜ ਅਮਰੀਕਾ ਦੇਸ਼ ਦੇ ਰਾਜਧਾਨੀ ਵਾਸ਼ਿੰਗਟਨ ਡੀਸੀ ਕੱਲਾ ਅਮਰੀਕਾ ਨਹੀਂ ਪੂਰੀ ਦੁਨੀਆ ਦੇ ਰਾਜਧਾਨੀ ਵਾਸ਼ਿੰਗਟਨ ਡੀਸੀ ਤੋਂ ਅੱਜ ਸਿੱਖ ਕੌਮ ਆਪਣੇ ਕਾਲੇ ਦਿਨ ਨੂੰ ਮਨਾਉਣ ਵਾਸਤੇ ਇੱਥੇ ਇਕੱਤਰ ਹੋਈ ਆ ਤੇ ਇਸ ਐਮਬੈਸੀ ਦੇ ਸਾਹਮਣੇ ਖਲੋ ਕੇ ਸਾਡੇ ਪੂਰੇ ਵੱਡੇ ਇਕੱਠ ਦੇ ਵਿੱਚ ਸੰਗਤਾਂ ਜਿਹੜੀਆਂ ਨੂੰ ਪੂਰੀ ਦੁਨੀਆ ਸੁਨੇਹਾ ਦੇਣਾ ਚਾਹੁੰਦੀਆਂ ਨੇ ਕਿ ਸਿੱਖ ਕੌਮ ਜਿਹੜੀ ਆ ਪਹਿਲਾਂ ਗੋਰਿਆਂ ਤੋਂ ਆਜ਼ਾਦੀ ਲੈ ਕੇ ਦੁਬਾਰਾ ਅਸੀਂ ਕਾਲੇ ਬਾਹਮਣਾਂ ਦੀ ਗੁਲਾਮੀ ਵਿੱਚ ਫਸ ਗਏ ਪਰ ਹੁਣ ਸਿੱਖ ਕੌਮ ਜਾਗ ਚੁੱਕੀ ਆ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸੁਨੇਹਿਆਂ ਨੂੰ ਯਾਦ ਰੱਖਦਿਆਂ ਹੋਇਆਂ ਖਾਲਸਾ ਦੀ ਨੀਂਹ ਰੱਖੀ ਜਾ ਚੁੱਕੀ ਆ ਤੇ ਹੁਣ ਬਹੁਤ ਜਲਦੀ ਇਸ ਮਹੱਲ ਪੂਰਾ ਹੋ ਰਿਹਾ। ਦੁਨੀਆ ਭਰ ਦੇ ਸਿੱਖਾਂ ਨੂੰ ਬੇਨਤੀ ਕਰਦੇ ਆ ਕਿ 20ਵੀਂ ਸੰਤ ਜਰਨੈਲ ਸਿੰਘ ਦੇ ਕਹੇ ਬਚਨ ਨੂੰ ਯਾਦ ਕਰੀਏ ਤੇ ਆਜ਼ਾਦੀ ਵਾਸਤੇ ਆਪਣਾ ਯੋਗਦਾਨ ਪਾਈਏ। ਖਾਲਿਸਤਾਨ ਜਿੰਦਾਬਾਦ। ਅੱਜ 15 ਅਗਸਤ ਦਾ ਦਿਹਾੜਾ 1947 ਹਿੰਦੁਸਤਾਨ ਦੀ ਆਜ਼ਾਦੀ ਦਾ ਔਰ ਸਿੱਖਾਂ ਦੀ ਬਰਬਾਦੀ ਦਾ ਦਿਹਾੜਾ ਹੈ।
ਉਦੋਂ ਤੋਂ ਅੱਜ ਤੱਕ ਜਿੰਨਾ ਇਹਨਾਂ ਨੇ ਸਿੱਖਾਂ ਦਾ ਘਾਣ ਕੀਤਾ ਇੰਡੀਅਨ ਗਵਰਨਮੈਂਟ ਨੇ, ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਅਸਾਂ ਮੁਗਲਾਂ ਦੀਆਂ ਸਫਾ ਲਵੇਟੀਆਂ, ਬ੍ਰਿਟਿਸ਼ ਦੀਆਂ ਸਫਾ ਲਵੇਟੀਆਂ, ਔਰ ਜਿਹੜਾ ਤੁਸੀਂ ਸਾਡੇ ਨਾਲ ਅੱਜ ਤੱਕ ਸਿੱਖੀ ਦਾ ਘਾਣ ਕੀਤਾ ਹੈ, ਬਹੁਤ ਜਲਦੀ ਦੁਨੀਆ ਭਰ ਵਿੱਚ ਸਿੱਖ ਜਾਗ ਚੁੱਕੇ ਨੇ। ਤੁਹਾਡੀਆਂ ਅਸੀਂ ਸਫਾ ਲਵੇਟ ਕੇ ਇੰਡੀਅਨ ਓਸ਼ਨ ਦੇ ਕੋਸ਼ਿਆਂ ਪਾਣੀਆਂ ਵਿੱਚ ਰੋੜ ਦਿਆਂਗੇ। ਔਰ ਪੂਰੀ ਸਿੱਖ ਕੌਮ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਨਿਊਯਾਰਕ ਤੋਂ TV 84 ਜਿਨ੍ਹਾਂ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਨੇ, ਉਹਨਾਂ ਨੂੰ ਸ਼ਾਮ ਨੂੰ 7:30 ਤੋਂ 9 ਵਜੇ ਤੱਕ ਜ਼ਰੂਰ ਸੁਣਿਆ ਕਰੋ। ਉਹ ਤੁਹਾਨੂੰ ਸਾਰਾ ਐਨਾਲਿਸਿਸ ਕਰਕੇ ਹਿੰਦੁਸਤਾਨ ਦਾ ਪਿਛਲੇ ਉਹ ਪੂਰੇ 30-35 ਸਾਲ ਤੋਂ ਉਹਨਾਂ ਨੇ ਸਾਰੇ ਕੰਮ ਛਡਾ ਕੇ ਆਪਣਾ ਜੀਵਨ ਖਾਲਿਸਤਾਨ ਦੀ ਪ੍ਰਾਪਤੀ ਲਈ ਲਾਇਆ ਹੈ, ਉਹ ਸੁਣਿਆ ਕਰੋ। ਗੁਰੂ ਕਿਰਪਾ ਕਰਨ, ਖਾਲਿਸਤਾਨ ਬਹੁਤ ਜਲਦੀ ਬਣੇਗਾ। ਖਾਲਿਸਤਾਨ ਜਿੰਦਾਬਾਦ। ਖਾਲਿਸਤਾਨ। ਅੱਜ ਅਸੀਂ ਵਾਸ਼ਿੰਗਟਨ ਡੀਸੀ ਦੇ ਵਿੱਚ ਆਏ ਹਾਂ ਕਿਉਂਕਿ ਅੱਜ ਜੋ ਭਾਰਤ ਦੇ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਆਜ਼ਾਦੀ ਦਾ ਦਿਨ ਮਨਾ ਰਿਹਾ, ਪਰ ਅਸੀਂ ਸਾਡੇ ਲਈ ਆਜ਼ਾਦੀ ਦਾ ਦਿਨ ਇਹ ਕਾਲਾ ਦਿਨ ਹੈ ਕਿਉਂਕਿ ਅੱਜ ਤੋਂ 77 ਸਾਲ ਪਹਿਲਾਂ ਜਦੋਂ ਇਹਨਾਂ ਨੇ ਆਜ਼ਾਦੀ ਮਾਣੀ, ਉਦੋਂ ਸਾਡੇ ਦਾਦੇ ਦਾਦੀਆਂ ਆਪਣੇ ਪੁੱਤ ਪੋਤੀਆਂ ਨੂੰ ਚੱਕ ਕੇ ਮੋਢਿਆਂ ਤੇ ਲਿਆ ਰਹੇ ਸੀ। ਜਿਹੜਾ 1.5 ਲੱਖ ਸਾਡਾ ਉਸ ਟਾਈਮ ਦਾ ਸ਼ਹੀਦ ਹੋਇਆ, ਜਾਂ ਉਸ ਤੋਂ ਬਾਅਦ ਅਸੀਂ ਇੱਕ ਗੋਰਿਆਂ ਦੀ ਗੁਲਾਮੀ ਤੋਂ ਕਾਲਿਆਂ ਦੀ ਗੁਲਾਮੀ 'ਚ ਆਇਆ। ਪਰ ਅਸੀਂ ਅੱਜ ਦੱਸਣ ਆਇਆ ਕਿ ਖਾਲਸਾ ਜਿੰਨਾ ਤੱਕ ਸਾਡਾ ਆਪਣਾ ਖਾਲਿਸਤਾਨ ਘਰ ਨਹੀਂ ਬਣਦਾ, ਜਦ ਤੱਕ दिल्ली तख्त पर बहेगी आप गुरु की फौज, छत्र चलेंगे शीश पर बड़ी करेगी मौज। उन्हें तो खालसा टेके नहीं रहेगा। खालिस्तान जिंदाबाद, खालिस्तान जिंदाबाद। पिंडरा वाले संत सिपाही, ਜਿਨ੍ਹਾਂ ਸੁੱਤੀ ਕੌਮ ਜਗਾਈ, पिंडरा वाले संत सिपाही। ਜਿਨ੍ਹਾਂ ਸੁੱਤੀ ਕੌਮ ਜਗਾਈ। ਤੇ ਅੱਜ ਅਸੀਂ ਐਮਬੈਸੀ ਦੇ ਅੱਗੇ ਆਏ ਹਾਂ ਵਾਸ਼ਿੰਗਟਨ ਡੀਸੀ ਦੇ ਵਿੱਚ, ਜੋ 15 ਅਗਸਤ 1947 ਨੂੰ ਇਹਨਾਂ ਨੇ ਹਿੰਦੂਆਂ ਨੇ, ਹਿੰਦੂ ਸਟੇਟ ਨੇ ਸਾਡੀ ਜੈਨੋਸਾਈਡ ਕੀਤੀ, ਉਸ ਵਾਸਤੇ ਅਸੀਂ ਇੱਥੇ ਆਏ ਆ ਔਰ ਆਪਣਾ ਖਾਲਿਸਤਾਨ ਦਾ ਜੋ ਸਾਡਾ ਏਜੰਡਾ ਆ ਉਹ ਇਹਨਾਂ ਦੇ ਸਾਹਮਣੇ ਰੱਖਣ ਆਏ ਆ ਵੀ ਸਾਨੂੰ ਟੇਬਲ ਤੇ ਬਹਿ ਜਾਓ ਤੇ ਫੈਸਲਾ ਅਸੀਂ ਲਵਾਂਗੇ। ਸਿੱਖ ਅਸੀਂ ਕਿੱਥੇ ਖਾਲਿਸਤਾਨ ਬਣਾਉਣਾ ਆ, ਫੈਸਲਾ ਤੁਹਾਡਾ ਨਹੀਂ ਹੋਊਗਾ। ਇਹ ਲੀਡਰਸ਼ਿਪ ਦੇ 47 ਦੇ ਉਹ ਲੀਡਰਸ਼ਿਪ ਨਹੀਂ ਗੀ, ਹੁਣ ਲੀਡਰਸ਼ਿਪ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਬਾਹਰੋਂ ਜਾਏਗੀ। ਇਹ ਟੇਬਲ ਤੇ ਬੈਠੇਗੀ ਤੇ ਫੈਸਲਾ ਲਏਗੀ। ਮੈਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ, ਜਿੱਦੇ ਵੀਰ ਵੀ ਇੱਥੇ ਸੱਦੇ ਤੇ ਆਏ ਹਨ ਤੇ ਮੁਜ਼ਾਹਰਾ ਕੀਤਾ ਆ, ਤੇ ਖਾਸ ਕਰਕੇ ਹਿੰਮਤ ਸਿੰਘ ਦਾ ਜੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਨੇ 15 ਅਗਸਤ ਦੇ ਰੋਸ ਮਾਰਚ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ 15 ਅਗਸਤ ਨੂੰ ਭਾਰਤ ਆਜ਼ਾਦੀ ਦਿਵਸ ਵਜੋਂ ਮਨਾਉਂਦਾ ਹੈ, ਪਰ ਸਾਡੇ ਲਈ ਇਹ ਦਿਨ ਆਜ਼ਾਦੀ ਦਾ ਦਿਨ ਨਹੀਂ ਬਲਕਿ ਇੱਕ ਗੁਲਾਮੀ ਚੋਂ ਨਿਕਲ ਕੇ ਦੂਜੀ ਗੁਲਾਮੀ ਲੈਣ ਵਾਲਾ ਦਿਨ ਸੀ। ਸਿੱਖਾਂ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਪੰਜਾਬ ਨੂੰ ਵੰਡ ਦਾ ਦੁੱਖ ਝੱਲਣਾ ਪਿਆ। ਸਿੱਖ ਅੱਜ ਵੀ ਆਪਣੇ ਗੁਰਦੁਆਰਾ ਸਾਹਿਬਾਨਾਂ ਵਿੱਚ ਦਰਸ਼ਨ ਦੀਦਾਰਿਆਂ ਲਈ ਨਹੀਂ ਜਾ ਸਕਦੇ। ਉਹਨਾਂ ਕਿਹਾ ਕਿ ਸਿੱਖਾਂ ਨਾਲ ਉਸ ਸਮੇਂ ਵੀ ਅਨਿਆਂ ਕੀਤਾ ਗਿਆ ਸੀ ਤੇ ਹੁਣ ਵੀ ਸਿੱਖਾਂ ਨੂੰ ਭਾਰਤ ਵੱਲੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸਾਡੀ ਪਾਰਟੀ ਸਿੱਖਾਂ ਦੀ ਆਵਾਜ਼ ਭਾਰਤ ਦੀ ਸੰਸਦ ਵਿੱਚ ਉਠਾਉਣ ਲਈ ਸੰਘਰਸ਼ ਕਰ ਰਹੀ ਹੈ, ਪਰ ਸਿੱਖ ਭਰਾ ਪਤਾ ਨਹੀਂ ਕਿਉਂ ਸਰਕਾਰਾਂ ਦੀਆਂ ਬੁਰੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਸਾਡਾ ਸਾਥ ਦੇਣ ਦੀ ਬਜਾਏ ਸਿੱਖਾਂ ਖਿਲਾਫ ਕਾਰਵਾਈਆਂ ਕਰਨ ਵਾਲੀ ਸਰਕਾਰ ਦੇ ਹੱਕ ਵਿੱਚ ਹੁੰਦੇ ਹਨ। 1947 ਦੇ ਵਿੱਚ ਜਿਹੜੇ ਸਾਨੂੰ ਕਹਿੰਦੇ ਆਜ਼ਾਦੀ ਮਿਲ ਗਈ ਹੈ, ਉਹਦੇ ਵਿੱਚ ਸਿੱਖਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਪਰ ਮੈਨੂੰ ਪਤਾ ਨਹੀਂ ਕਿ ਜੇ ਸਿੱਖ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਿਵਾ ਸਕਦੇ ਹੈ, ਤੇ ਜਦੋਂ ਸਵਾਲ ਸਿੱਖਾਂ ਦੀ ਆਜ਼ਾਦੀ ਦਾ ਹੁੰਦਾ ਹੈ ਉਦੋਂ ਫੇਰ ਵੋਟ ਹੀ ਨਹੀਂ ਪਾਉਂਦੇ। ਹੁਣ ਦੇਖੋ, ਇਸ ਸਾਲ 40 ਸਾਲ ਹੋ ਗਏ ਹੈ ਘੱਲੂਘਾਰਾ ਜਦੋਂ ਸਾਡੀ ਨਸਲਕੁਸ਼ੀ ਕਰਤੀ ਹਿੰਦ ਹਕੂਮਤ ਨੇ, ਇੰਦਰਾ ਗਾਂਧੀ ਤੇ ਕਾਂਗਰਸ ਨੇ ਤੇ ਬੀਜੇਪੀ ਦੇ ਆਗੂ ਵਾਜਪਾਈ ਨੇ ਕਿਹਾ ਕਿ ਇੰਦਰਾ ਗਾਂਧੀ ਸਾਡੀ ਦੁਰਗਾ ਮਾਤਾ ਹੈ, ਤੇ ਰਵਾਨੀ ਨੇ ਕਿਹਾ ਕਿ ਇਹ 6 ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਹੁਣ 6 ਜੂਨ ਨੂੰ ਘੱਲੂਘਾਰਾ ਦਿਵਸ ਅਸੀਂ ਮਨਾਉਂਦੇ ਹਾਂ, ਪਰ 4 ਜੂਨ ਨੂੰ ਜਿੱਦਣ ਵੋਟਾਂ ਪਈਆਂ ਸਿੱਖਾਂ ਨੇ ਕਾਂਗਰਸ ਨੂੰ ਵੋਟਾਂ ਪਾਤੀਆਂ। 7 ਮੈਂਬਰ ਕਾਂਗਰਸ ਦੇ ਸਿੱਖ ਕੌਮ ਨੇ ਪਾਰਲੀਮੈਂਟ ਦੇ ਵਿੱਚ ਭੇਜਤੇ ਤੇ ਸਾਡੀ ਪਾਰਟੀ ਵੀ ਖੜੀ ਸੀ ਸਾਰੀਆਂ ਸੀਟਾਂ ਤੇ ਸਿਵਾਏ ਤਰਨਤਾਰਨ ਤੋਂ।
ਤੇ ਸਾਡੀ ਪਾਰਟੀ ਨੂੰ ਠਿੱਸ ਕਰਤਾ। ਸੋ ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਸਿੱਖ ਕੌਮ ਦਾ ਕਿਹੜੇ ਵੇਲੇ ਰੌਂ ਆਪਣੀ ਆਜ਼ਾਦੀ ਵੱਲ ਆਊਗਾ, ਜੋ ਕਰਕੇ ਅੱਜ ਜਿਹੜੇ ਅਸੀਂ ਜਿਉਂਦੇ ਹਾਂ, ਜਿਹੜੇ ਹਿੰਦੂਆਂ 'ਚ ਹੈ, ਇੰਡੀਆ 'ਚ ਹੈ, ਉਹ ਅਸੀਂ ਹਿੰਦੂ ਦੇ ਗੁਲਾਮ ਹੈ। ਜਿਹੜੇ ਅਸੀਂ ਪਾਕਿਸਤਾਨ ਦੇ ਵਿੱਚ ਹੈ, ਉਹ ਅਸੀਂ ਮੁਸਲਮਾਨ ਦੇ ਗੁਲਾਮ ਹੈ। ਤਾਂ ਫਿਰ ਜੇ ਇੰਨੀ ਸਮਝ ਹੀ ਨਹੀਂ ਕਿ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ 47 ਦੇ ਵਿੱਚ ਆਜ਼ਾਦੀ ਦਿਵਾਤੀ ਤੇ ਆਪ ਗੁਲਾਮੀ ਹਾਸਲ ਕਰ ਲਈ, ਫਿਰ ਰੱਬ ਹੀ ਜਾਣਦਾ ਸਿੱਖ ਕੌਮ ਕਦੋਂ ਆਪਣੀ ਆਜ਼ਾਦੀ ਦੀ ਗੱਲ ਦੇ ਉੱਤੇ ਉਤਰੂਗੀ। ਮੈਨੂੰ ਇੰਨੇ ਸਾਲ ਮੈਂ ਜਦੋਜਹਿਦ ਕੀਤੀ ਹੈ, 40 ਸਾਲ, ਪਰ ਅਜੇ ਤੱਕ ਮੈਂ ਸਿੱਖ ਕੌਮ ਨੂੰ ਸਮਝ ਨਹੀਂ ਸਕਿਆ ਤੇ ਸ਼ਾਇਦ ਮਰਦੇ ਸਮੇਂ ਤੱਕ ਵੀ ਮੈਂ ਸਿੱਖ ਕੌਮ ਦੇ ਬਾਰੇ ਅਗਿਆਨੀ ਹੀ ਰਹੂੰਗਾ। ਮੈਨੂੰ ਸਮਝ ਨਹੀਂ ਆਈ ਸਾਡੀ ਕੌਮ ਦੀ। ਹਿੰਦੂਆਂ ਤੇ ਮੁਸਲਮਾਨਾਂ ਨੂੰ ਆਜ਼ਾਦੀ ਦਿਵਾਤੀ, ਪਰ ਜਦੋਂ ਅਸੀਂ ਆਜ਼ਾਦੀ ਮੰਗਦੇ ਫਿਰ ਕਾਂਗਰਸ ਨੂੰ ਵੋਟ ਪਾ ਦਿੰਦੇ ਜਾਂ ਬੀਜੇਪੀ ਜਾਂ ਆਪ ਪਾਰਟੀ ਨੂੰ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਰਾਮ ਰਹੀਮ ਦੀ ਫਰਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਥੇਦਾਰ ਦਾ ਕਹਿਣਾ ਹੈ ਕਿ ਇਸੇ ਦੇਸ਼ ਵਿੱਚ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ, ਉੱਥੇ ਹੀ ਦੂਜੇ ਪਾਸੇ ਸੋਦਾ ਸਾਧ ਨੂੰ ਵਾਰ-ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰਿਆਣਾ ਦੀਆਂ ਚੋਣਾਂ ਦੇ ਮੱਦੇਨਜ਼ਰ ਸੋਦਾ ਸਾਧ ਨੂੰ ਫਰਲੋ ਦਿੱਤੀ ਜਾ ਰਹੀ ਹੈ। ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਨਾਲ ਕਦੇ ਵੀ ਇਨਸਾਫ ਨਹੀਂ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੀ ਕਿਹਾ ਕਿ ਸਰਕਾਰ ਇਹਨਾਂ ਚੋਣਾਂ ਦਾ ਜਲਦ ਹੀ ਐਲਾਨ ਕਰ ਸਕਦੀ ਹੈ। ਉੱਥੇ ਹੀ ਜਥੇਦਾਰ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਉਹਨਾਂ ਨੇ ਇਹ ਵੀ ਕਿਹਾ ਕਿ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਧਿਆਨ ਰੱਖਿਆ ਜਾਵੇ ਕਿ ਕਿਸੇ ਗਲਤ ਅਨਸਰ ਦੀ ਵੋਟ ਨਾ ਬਣੇ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਰਕਾਰ ਤੇ ਵੱਡਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਗੈਂਗਸਟਰ ਅਤੇ ਨਸ਼ਾ ਤਸਕਰਾਂ ਨੂੰ ਰੱਖਿਆ ਜਾ ਰਿਹਾ ਹੈ। ਡਿਬਰੂਗੜ੍ਹ ਜੇਲ੍ਹ ਵਿੱਚ ਗੈਂਗਸਟਰ ਬਿੱਲਾ ਹਵੇਲੀਆ ਨੂੰ ਰੱਖਿਆ ਗਿਆ ਹੈ, ਜਿਸ ਤੇ ਪਿਤਾ ਤਰਸੇਮ ਸਿੰਘ ਨੇ ਸਵਾਲ ਖੜੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਜਾਣਬੁੱਝ ਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਨੁਕਸਾਨ ਪਹੁੰਚਾਉਣ ਲਈ ਅਜਿਹੇ ਅਪਰਾਧੀਆਂ ਨੂੰ ਭਾਈ ਸਾਹਿਬ ਦੇ ਨੇੜੇ ਰੱਖ ਰਹੀਆਂ ਹਨ। ਕਿ ਸਰਕਾਰ ਦੀਆਂ ਬੜੀਆਂ ਕੁਝੀਆਂ ਸਾਜ਼ਿਸ਼ਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾਉਣ ਦੀ ਜਾਂ ਕੋਈ ਇਹੋ ਜਿਹੀ ਚੀਜ਼ ਵੀ ਹੋ ਸਕਦੀ ਹੈ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਹੜੇ ਆਪਣੇ ਅੰਮ੍ਰਿਤਪਾਲ ਸਿੰਘ ਆ ਜਾਂ ਉਹਨਾਂ ਦੇ ਸਾਥੀ, ਉਹਨਾਂ ਨੂੰ ਤਾਂ ਰਿਹਾਅ ਕੀਤਾ ਜਾਣਾ ਚਾਹੀਦਾ। ਹੁਣ ਤੇ ਉਹ ਪੰਜਾਬ 'ਚੋਂ ਬਹੁਤ ਸਭ ਤੋਂ ਵੱਡੇ ਬਹੁਮਤ ਨਾਲ ਜਿੱਤੇ ਵੀ ਆ ਤੇ ਲੋਕਾਂ ਦੀਆਂ ਭਾਵਨਾਵਾਂ ਵੀ ਇਹ ਕਹਿੰਦੀਆਂ ਕਿ ਉਧਰ ਜੋ ਖਡੂਰ ਸਾਹਿਬ ਦੇ ਹਲਕੇ ਦੇ ਉਹ ਨੁਮਾਇੰਦੇ ਆ, ਉਹਨਾਂ ਦੇ ਵੀ ਜੋ ਕੰਮਕਾਜ ਆ ਜਾਂ ਪੂਰੇ ਪੰਥ ਦੇ ਜੋ ਮਸਲੇ ਆ ਉਹਨਾਂ ਨੂੰ ਉਠਾਉਣ ਵਾਸਤੇ ਉਹਨਾਂ ਨੂੰ ਮੇਰੇ ਖਿਆਲ ਹੈ ਕਿ ਸਾਰੇ ਪੰਜਾਬ ਦੀ ਪੰਥ ਦੀ ਆਵਾਜ਼ ਹੈ ਕਿ ਉਹਨਾਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਛੱਡ ਦੇਣਾ ਚਾਹੀਦਾ। ਗੈਂਗਸਟਰ ਹੋਰ ਲੈ ਕੇ ਜਾਓ, ਕੋਈ ਗੱਲ ਨਹੀਂ। ਜਿਹੜੇ ਕੋਈ ਨਸ਼ੇ ਡਰੱਗ ਸਮਗਲਰ ਹੈ ਉਹਨਾਂ ਦੀ ਜਗ੍ਹਾ ਤੇ ਉਹੋ ਜਿਹੀ ਜਗ੍ਹਾ ਤੇ ਉਹਨਾਂ ਦੀ ਬਣਦੀ ਹੈ। ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਕਪੂਰਥਲਾ ਦੇ ਭੁਲਥ ਹਲਕੇ ਦੀ ਹੈ, ਜਿੱਥੇ ਪਿੰਡ ਭਗਵਾਨਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਵਿਅਕਤੀ ਨੂੰ ਗ੍ਰੰਥੀ ਸਿੰਘ ਨੇ ਫੜ ਲਿਆ ਤੇ ਹਾਜ਼ਰ ਲੋਕਾਂ ਨੇ ਚੰਗੀ ਤਰ੍ਹਾਂ ਕੁਟਾਪਾ ਚਾੜਿਆ। ਪੁਲਿਸ ਵੱਲੋਂ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਭਾਰੀ ਗਿਣਤੀ ਵਿੱਚ ਸੰਗਤ ਸਿਵਲ ਹਸਪਤਾਲ ਦੇ ਬਾਹਰ ਮੁਲਜ਼ਮ ਖਿਲਾਫ ਕਾਰਵਾਈ ਲਈ ਡਟ ਕੇ ਖੜੀ ਦਿਖਾਈ ਦੇ ਰਹੀ ਹੈ। ਪੁਲਿਸ ਵੱਲੋਂ ਲੋਕਾਂ ਦੇ ਰੋਹ ਨੂੰ ਦੇਖਦਿਆਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰਨ ਦੇ ਡਰੋਂ ਸਿਵਲ ਹਸਪਤਾਲ ਦੇ ਆਲੇ-ਦੁਆਲੇ ਸਖਤ ਪਹਿਰਾ ਲਗਾ ਰੱਖਿਆ ਹੈ। ਦੱਸਿਆ ਜਾ ਰਿਹਾ ਕਿ ਘਟਨਾ ਉਦੋਂ ਵਾਪਰੀ ਜਦੋਂ ਵੱਡੀ ਗਿਣਤੀ ਵਿੱਚ ਸੰਗਤ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋ ਰਹੀਆਂ ਸਨ। ਇਸ ਦੌਰਾਨ ਹੀ ਇੱਕ ਵਿਅਕਤੀ ਵੱਲੋਂ ਗੁਰੂ ਘਰ ਵਿੱਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਪਾੜ ਦਿੱਤੇ ਗਏ। ਇਸ ਵਰਤਾਰੇ ਨੂੰ ਗ੍ਰੰਥੀ ਸਿੰਘ ਵੱਲੋਂ ਮੌਕੇ ਤੇ ਵੇਖਿਆ ਦੱਸਿਆ ਜਾ ਰਿਹਾ ਹੈ, ਜਿਸ ਨੇ ਵਿਅਕਤੀ ਨੂੰ ਉਦੋਂ ਹੀ ਫੜ ਲਿਆ।
ਇਸ ਤੋਂ ਬਾਅਦ ਹਾਜ਼ਰ ਲੋਕਾਂ ਵੱਲੋਂ ਵਿਅਕਤੀ ਦੀ ਜੰਮ ਕੇ ਕੁੱਟਮਾਰ ਕੀਤੀ ਗਈ, ਜਿਸ ਦੌਰਾਨ ਉਸ ਦੀ ਬਾਂਹ ਵੀ ਟੁੱਟ ਗਈ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚੀ ਅਤੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ ਪਿੰਡ ਵਾਸੀਆਂ ਅਤੇ ਸੰਗਤ ਵਿੱਚ ਘਟਨਾ ਕਾਰਨ ਭਖਵਾਂ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਸਿਵਲ ਹਸਪਤਾਲ ਦੇ ਬਾਹਰ ਰੋਡ ਜਾਮ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਹੌਲ ਤਣਾਅਪੂਰਨ ਹੁੰਦਾ ਵੇਖ ਕੇ ਸਿਵਲ ਹਸਪਤਾਲ ਦੇ ਬਾਹਰ ਪਹਿਰਾ ਲਾਇਆ ਹੋਇਆ ਹੈ ਅਤੇ ਸੰਗਤ ਨੂੰ ਸਮਝਾਇਆ ਵੀ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਲੋਕਾਂ ਨੂੰ ਪੁਲਿਸ ਤੇ ਭਰੋਸਾ ਰੱਖ ਕੇ ਮਾਹੌਲ ਸ਼ਾਂਤ ਕਰਨ ਲਈ ਕਿਹਾ ਗਿਆ ਅਤੇ ਮੁਲਜ਼ਮ ਖਿਲਾਫ ਬਣਦੀਆਂ ਧਾਰਾਵਾਂ ਲਾ ਕੇ ਸਜ਼ਾ ਦਿਵਾਉਣ ਦੀ ਗੱਲ ਕਹੀ ਗਈ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇਗੀ। ਇਕੱਲੇ ਘਰ ਛੱਡ ਕੇ ਚੱਲ ਜਾਂਦੇ ਆ, ਦੱਸੋ ਮੈਨੂੰ ਕੋਈ ਹੁੰਦਾ ਹੀ ਆ, ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ। ਅਸੀਂ ਗੁਰੂ ਘਰ ਉਦਾਂ ਹੀ ਯਾਰ ਕੱਲਾ ਛੱਡ ਕੇ ਚੱਲ ਜਾਂਦੇ, ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚੱਲ ਜਾਂਦਾ, ਕੋਈ ਕਦੇ ਚੱਲ ਜਾਂਦਾ। ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ। ਅੱਜ ਵੀ ਸਾਰੇ ਪਿੰਡਾਂ ਦੇ ਵਿੱਚ 10 ਸਾਲ ਪਹਿਲਾਂ ਆਪਾਂ ਨਿਡਰ ਗੁਰੂ ਘਰ ਇੱਥੇ ਰਹਿੰਦੇ ਸੀ, ਕੋਈ ਜਿੰਦਾ ਨਹੀਂ ਸੀ। 10 ਸਾਲ 15-20 ਸਾਲ ਪਹਿਲਾਂ ਫਿਕਸ ਕਰਨੀ ਪੈਣੀ ਆਪਾਂ ਨੂੰ। ਹੁਣ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ, ਬਾਕੀ ਇਹਨਾਂ ਵੱਲੋਂ ਹੋਰ ਸਬੂਤ ਮਿਲਣ ਤੇ ਜਿਹੜੇ ਉਹ ਵਾਧਾ ਕਾਰਵਾਈ ਕਾਦੀ ਇਹਦਾ ਫਿਰ ਕੱਲ ਨੂੰ ਛੱਡ ਜਾਣਾ, ਇਹਨਾਂ ਕੀ ਫਾਇਦਾ? ਕੱਲ ਨੂੰ ਫਿਰ ਇਹਨਾਂ ਛੱਡ ਦੇਣਾ। ਏਦਾਂ ਇਹ ਕਾਰਵਾਈ ਕੀ ਇਹਨਾਂ ਕਾਰਵਾਈ ਕਾਦੀ ਹੋਈ? ਜੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਏ ਰੱਖੋ, ਸਾਡੇ ਤੇ ਥੋੜਾ ਭਰੋਸਾ ਕਰੋ। ਅਸੀਂ ਤੁਹਾਨੂੰ ਆਸ਼ਵਾਸਨ ਦਵਾਂਦੇ ਬੰਦਾ ਕਿਤੇ ਨਹੀਂ ਜਾਂਦਾ, ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ। ਇਸ ਕਰਕੇ ਤੁਸੀਂ ਸਾਡੇ ਤੇ ਭਰੋਸਾ ਕਰੋ। ਤੁਸੀਂ ਸਾਡੇ ਵੀਰ ਹੋ, ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹਾਂ, ਹੈ ਨਾ? ਆਪਾਂ ਇਹਨੂੰ ਜਾ ਕੇ ਆਪਾਂ ਮੁਕੱਦਮਾ ਜਿਹੜੀ ਮੁਕੱਦਮੇ ਦੀ ਤਫਤੀਸ਼ ਹੈ ਉਹ ਆਪਾਂ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ। तो मेरी ਤੁਹਾਨੂੰ हाथ जोड़ के विनती है कि बराए मेहरबानी थोड़ा सी साडे नाल कोऑपरेट करो। साडे अफसर भी इत्थे हैं, सारे सैक्शनस भी ਤੁਹਾਡੀ कमेटी का ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ। ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸੁਣਨ ਨੂੰ ਤਿਆਰ ਹੈ, ਪਰ ਆਪਾਂ ਰੌਲਾ ਨਾ ਪਾਈਏ। ਅਸੀਂ ਤੁਹਾਡੇ ਨਾਲ ਹੈ, ਤੁਹਾਡੇ ਵਿੱਚ ਹੈ। ਜੋ ਤੁਹਾਡੇ ਮਨ 'ਚ ਬੋਝ ਹੈ ਉਹ ਸਾਡੇ ਮਨ 'ਚ ਵੀ ਬੋਝ ਹੈ। ਜਿਹੜੀ ਘਟਨਾ ਤੁਹਾਨੂੰ ਦੁੱਖ ਹੈ ਉਹ ਸਾਨੂੰ ਵੀ ਦੁੱਖ ਹੈ। ਸਾਡੇ ਵੀ ਅਫਸਰ ਹੈ, ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜ ਜੀ ਦਾ। ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂਡ ਤੱਕ ਲੈ ਕੇ ਤਾਂ ਜਾਈਏ। ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਦੀ ਮੀਟਿੰਗ ਅੱਜ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਈ। ਅੰਤਰਿਮ ਕਮੇਟੀ ਮੈਂਬਰਾਂ ਵੱਲੋਂ ਇਸ ਦੌਰਾਨ ਕੁਝ ਮਹੱਤਵਪੂਰਨ ਫੈਸਲੇ ਲਏ ਗਏ, ਜਿਨ੍ਹਾਂ ਤਹਿਤ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4% ਵਾਧਾ ਕਰਨ ਦਾ ਵੀ ਐਲਾਨ ਕੀਤਾ ਗਿਆ। ਨਾਲ ਹੀ ਐਡਵੋਕੇਟ ਧਾਮੀ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ 100 ਸਾਲਾ ਜਨਮ ਸ਼ਤਾਬਦੀ ਮਨਾਉਣ ਦਾ ਵੀ ਐਲਾਨ ਕੀਤਾ ਗਿਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦੌਰਾਨ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਵਿੱਚ 4% ਦਾ ਵਾਧਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਪ੍ਰਮੁੱਖ ਸ਼ਖਸੀਅਤ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ 100 ਸਾਲਾ ਜਨਮ ਸ਼ਤਾਬਦੀ ਵੀ SGPC ਵੱਲੋਂ ਵਿਸ਼ੇਸ਼ ਤੌਰ ਤੇ ਮਨਾਈ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਸਿੱਖ ਕੌਮ ਦਾ ਪੈਰਿਸ ਓਲੰਪਿਕ ਵਿੱਚ ਨਾਮ ਰੋਸ਼ਨ ਕਰਨ ਵਾਲੇ ਭਾਰਤੀ ਹਾਕੀ ਟੀਮ ਦੇ ਸਾਬਕਾ ਸੂਰਜ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਨਮਾਨ ਤਹਿਤ ਖਿਡਾਰੀ ਨੂੰ ਵਿਸ਼ੇਸ਼ ਤੌਰ ਤੇ 5 ਲੱਖ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਦੇ ਲੰਗਰ ਹਾਲ ਦੀ ਘਟਨਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਮ੍ਰਿਤਕ ਸੇਵਾਦਾਰ ਬਲਵੀਰ ਸਿੰਘ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਅਤੇ ਨਾਲ ਹੀ ਪਰਿਵਾਰ ਨੂੰ ਇੱਕ ਨੌਕਰੀ ਦਾ ਫੈਸਲਾ ਕੀਤਾ ਗਿਆ ਹੈ। ਪਿਛਲੇ ਦਿਨੀ ਇੱਕ ਸੇਵਾਦਾਰ ਵਿਚਾਰਾ ਸੇਵਾ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਤੇ ਉਹ ਕੜਾਹੇ ਵਿੱਚ ਵਿਚਾਰਾ ਝੁਲਸਿਆ ਗਿਆ। ਯਤਨ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਪਰ ਉਹ ਯਤਨਾਂ ਵਿੱਚ ਸਫਲ ਨਹੀਂ ਹੋਏ, ਜਿਹਨੇ ਕਾਰਨ ਉਹਨਾਂ ਦੀ ਵਿਚਾਰਿਆਂ ਦੀ ਮੌਤ ਹੋ ਗਈ। ਸਰਦਾਰ ਬਲਦੇਵ ਸਿੰਘ ਉਹ ਅੱਜ ਐਗਜ਼ੈਕਟਿਵ ਨੇ ਫੈਸਲਾ ਕੀਤਾ ਕਿਉਂਕਿ ਪਰਿਵਾਰ ਦਾ ਕੋਈ ਜੀ ਕਮਾਉਣ ਵਾਲਾ ਨਹੀਂ ਰਿਹਾ, ਉਹਨਾਂ ਨੂੰ 5 ਲੱਖ ਰੁਪਈਆ ਸਹਾਇਤਾ ਤੇ ਨਾਲ ਉਹਦੀ ਘਰ ਦੀ ਬੀਬੀ ਜਾਂ ਉਹਦਾ ਬੇਟਾ ਉਹਨੂੰ ਤੁਰੰਤ ਨੌਕਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੀ ਜਾਊਗੀ। ਪਿਛਲੇ ਦਿਨੀ ਓਲੰਪਿਕ ਦੇ ਵਿੱਚ ਤਾਂਬੇ ਦਾ ਤਗਮਾ ਲੈ ਕੇ ਭਾਰਤੀ ਹਾਕੀ ਟੀਮ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੀ, ਜਿਸ ਦੇ ਵਿੱਚ ਉਹਨਾਂ ਦਾ ਸਤਿਕਾਰ ਵੀ ਕੀਤਾ ਗਿਆ। ਪਰ ਉਹਨਾਂ 'ਚ ਇੱਕ ਪਲੇਅਰ ਜਰਮਨਪ੍ਰੀਤ ਸਿੰਘ ਜਿਹੜਾ ਸਾਬਤ ਸੂਰਤ ਆ, ਉਹਦਾ ਵਿਸ਼ੇਸ਼ ਸਨਮਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਤੇ 5 ਲੱਖ ਰੁਪਈਆ ਉਹਨਾਂ ਨੂੰ ਵੀ ਉਹ ਸਾਬਤ ਸੂਰਤ ਹਾਕੀ ਦਾ ਪਲੇਅਰ ਪੰਜਾਬ ਦੀ ਤੇ ਇਸ ਗੁਰਾਂ ਦੀ ਧਰਤੀ ਦਾ ਜਿਹੜਾ ਸਾਬਤ ਸੂਰਤ ਉਹ ਵਿਦੇਸ਼ਾਂ ਦੀ ਧਰਤੀ ਤੇ ਮੈਚ ਖੇਡਿਆ, ਉਹਦਾ ਵੀ ਅੱਜ ਫੈਸਲਾ ਕੀਤਾ ਗਿਆ। ਉਹ ਤੋਂ ਇਲਾਵਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ
ਜਿਨ੍ਹਾਂ ਦੀ 100 ਸਾਲਾ ਜਨਮ ਸ਼ਤਾਬਦੀ ਆ ਰਹੀ ਹੈ, ਉਹ 2024 ਸਤੰਬਰ ਦੇ ਵਿੱਚ ਉਹਦਾ ਨਿਰਣਾ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਵੱਡੇ ਪੱਧਰ ਤੇ ਮਨਾਊਗੀ। ਇਹਦੇ ਨਾਲ ਦੇ ਨਾਲ ਕਿਉਂਕਿ ਮੁਲਾਜ਼ਮਾਂ ਨੂੰ ਸਮੇਂ ਅਨੁਸਾਰ बढ़ोतरी भी कई बार देनी पैंदी आ, वो 4% अज महंगाई पता देने का भी फैसला होया। ये फैसला जिहड़े साडे एजुकेशन अदारियां च श्रोमणी गुरुद्वारा प्रबंधक कमेटी के मुलाजम आ, उन्हां ते भी लागू होऊगा।